ਜਿਹੜੇ ਕਹਿੰਦੇ ਸੀਗੇ ਕਮਜ਼ੋਰੀ ਹੈਗੀ, ਗਾਜਰਾਂ, ਚੁਕੰਦਰ, ਟਮਾਟਰ, ਸੇਬ, ਇਹ ਜਿਹਾ ਜੂਸ ਜਿਹਾ ਕੱਢ ਕੇ ਪੀਏ ਕਰੇ, ਇਹਦੇ ਨਾਲ ਕਮਜ਼ੋਰੀ ਦੂਰ ਹੋ ਜੂਗੀ ਤੁਹਾਨੂੰ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ, ਘਰ ਮਾ ਤੁਲਸੀ ਦਾ ਬੂਟਾ ਹੈਗਾ ਤਾਂ 3-4 ਪੱਤੇ ਤੁਸੀਂ ਤੁਲਸੀ ਦੇ ਸਵੇਰ ਨੂੰ ਉੱਠ ਕੇ ਖਾ ਲਿਆ ਕਰੋ, ਉਹ ਵੀ ਕਮਜ਼ੋਰੀ ਨੂੰ ਦੂਰ ਕਰਦੇ ਹੈਗੇ। ਫਿਰ ਪਪੀਤੇ ਦਾ ਰਸ ਤੁਸੀਂ ਲੈ ਲੈਣਾ, ਜਿੰਨਾ ਕੁ ਤੁਸੀਂ ਪੀਣਾ, ਉਹਦੇ ਵਿੱਚ ਮੈਂ 1 ਚਮਚਾ ਸ਼ਹਿਦ ਦਾ ਮਿਲਾ ਕੇ ਉਹ ਤੁਸੀਂ ਪੀ ਸਕਦੇ ਹੈਗੇ। ਉਹਦੇ ਬਾਅਦ ਫਿਰ ਤੁਸੀਂ ਆਪਣੇ ਗੁੜ ਯੂਜ਼ ਕਰ ਸਕਦੇ ਹਾਂ ਜੀ। ਗੁੜ ਵੀ ਵਧੀਆ ਚੀਜ਼ ਹੈਗੀ ਜੀ, ਕਮਜ਼ੋਰੀ ਨੂੰ ਆਪਣੇ ਦੂਰ ਕਰ ਦਿੰਦਾ। ਫਿਰ ਨਹੀਂ ਚਮਨਪ੍ਰਾਸ਼, ਇਹ ਬਣਿਆ ਬਣਾਇਆ ਤੁਹਾਨੂੰ ਮਿਲ ਜਾਂਦਾ ਜੀ, ਹਰੇਕ ਗਰੋਸਰੀ ਸਟੋਰਾਂ 'ਚ ਪਿਆ ਹੈਗਾ। ਚਵਨਪ੍ਰਾਸ਼ ਤੁਸੀਂ ਲੈ ਲਓ, 1 ਚਮਚਾ ਸਵੇਰ ਨੂੰ ਖਾ ਲਿਆ, 1 ਚਮਚਾ ਸ਼ਾਮ ਨੂੰ ਖਾ ਲਿਆ, ਇਹ ਵੀ ਆਪਣੇ ਕਮਜ਼ੋਰੀ ਨੂੰ ਦੁੱਧ ਠੀਕ ਕਰ ਦਿੰਦਾ ਹੈਗਾ। ਜੇ ਫਿਰ ਇਹਦੇ ਵਿੱਚ ਤੁਸੀਂ ਪਿਆਜ਼ ਦਾ ਰਸ ਲੈ ਕੇ ਥੋੜ੍ਹਾ ਜਿਹਾ 5-7 ਚਮਚੇ, 1 ਚਮਚਾ ਸ਼ਹਿਦ ਦਾ, ਇਹ ਮਿਲਾ ਕੇ ਤੁਸੀਂ ਆਪਣੇ ਪੀਓ। ਇਹ ਜੇ ਤੁਹਾਡੇ ਖੂਨ ਦੀ ਕਮੀ ਹੋਈ ਉਹ ਵੀ ਦੂਰ ਕਰ ਦੂਗਾ ਜੀ। ਫਿਰ ਇਹਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਦੱਸਿਆ, ਗਾਜਰਾਂ ਦਾ ਜੂਸ, ਟਮਾਟਰ ਦਾ ਜੂਸ, ਜੇ ਤੁਹਾਡੇ ਖੂਨ ਦੀ ਕਮੀ ਹੈ ਫਿਰ ਇਹਦੇ ਨਾਲ ਪੂਰੀ ਹੋ ਜੂਗੀ ਤੁਹਾਡੇ। ਫਿਰ ਫਿੱਗ ਦੇ ਵਿੱਚ ਚੰਗੇ ਰਹਿੰਦੇ ਹੈਗੇ ਜੀ, ਜੇ ਤੁਹਾਡਾ ਸਰੀਰ ਕਮਜ਼ੋਰ ਹੈ। ਫਿੱਗ ਤੁਸੀਂ ਆਪਣੇ 2-3 ਫਿੱਗ ਆਪਣੇ ਦੁੱਧ ਵਾਂ ਉਬਾਲ ਕੇ ਅਤੇ ਥੋੜ੍ਹੀ ਮਿਸ਼ਰੀ ਮਿਲਾ ਕੇ ਉਹ ਤੁਸੀਂ ਆਪਣੇ ਪੀਏ ਕਰੋ, 1-2 ਮਹੀਨੇ ਲਗਾਤਾਰ ਪੀਓ। ਇਹ 2-3 ਸਵੇਰ ਨੂੰ ਖਾ ਲਏ, ਭਾਵੇਂ ਪਾਣੀ ਭਿਓ ਕੇ 1 ਵਾਰੀ ਦੁੱਧ ਵਾਂ ਰਾਤ ਨੂੰ ਪੈਣ ਲੱਗੇ ਪੀ ਲਏ। ਇਹ ਵੀ ਤਾਂ ਕਬਜੀ ਨੂੰ ਵੀ ਠੀਕ ਹੈਗੀ, ਗਲੇ ਥਰੀ ਐਨ ਤਾਕਤ ਆ ਜੂਗੀ ਅੰਦਰ। ਜਿਹੜੇ ਕਹਿੰਦੇ ਤੇ ਨੀਂਦ ਘੱਟ ਆਉਂਦੀ ਹੈਗੀ, ਉਹ ਤੁਸੀਂ ਆਪਣੇ ਨਟਮੈਗ ਜਿਹੜਾ ਹੁੰਦਾ ਜੀ, ਆਪਣੇ ਜੈਫਲ ਜਿਹਨੂੰ ਕਹਿੰਦੇ, ਉਹ ਤੁਸੀਂ 2 ਚੁਟਕੀਆਂ ਗਾਜਰਾਂ ਦੇ ਜੂਸ ਨਾਲ ਪੀ ਲਿਆ ਕਰੋ, ਇਹ ਨੀਂਦ ਲੈਣ ਨੂੰ ਵਧੀਆ ਚੀਜ਼ ਹੈਗੀ ਹੈ। ਜਾਂ ਫਿਰ ਨਹੀਂ, ਜੇ ਨਹੀਂ ਗਾਜਰਾਂ ਜੂਸ ਪੀਣਾ ਤਾਂ ਥੋੜ੍ਹੀ 2-3 ਚੁਟਕੀਆਂ ਉਹਦੀਆਂ ਲੈ ਕੇ 1 ਚਮਚਾ ਸ਼ਹਿਦ ਮਿਲਾ ਕੇ ਉਹ ਆਪਣੇ ਲੈ ਲਿਆ ਕਰੋ। ਫਿਰ ਜੇ ਜੌਂ ਦੇ ਸੱਤੂ ਤੁਹਾਨੂੰ ਮਿਲਦੇ ਆ ਇੱਥੇ ਤਾਂ ਤੁਸੀਂ ਅਨਾਰ ਦੇ ਜੂਸ ਨਾਲ ਇਹ ਲੈ ਲਿਆ ਕਰੋ, ਇਹਦੇ ਨਾਲ ਵੀ ਨੀਂਦ ਪੂਰੀ ਹੋ ਜਾਣੀ ਸਾਰੀ। ਫਿਰ ਨਹੀਂ ਤਾਂ ਦੁੱਧ ਦੇ ਵਿੱਚੋਂ ਤੁਸੀਂ 2-3 ਚਮਚੇ ਤੁਲਸੀ ਦਾ ਰਸ ਪਾ ਕੇ ਰੋਜ਼ ਪੀਣ ਲੱਗ ਜਾਓ, ਇਹਦੇ ਨਾਲ ਹੋ ਜੂਗੀ ਨੀਂਦ ਠੀਕ। ਨਹੀਂ ਤਾਂ ਬ੍ਰਹਮੀ ਤੁਸੀਂ ਲੈ ਸਕਦੇ ਹੈਗੇ, ਜੇ ਬੜੀ ਤਕਲੀਫ ਹੈ ਤਾਂ ਬ੍ਰਹਮੀ ਪਾਊਡਰ ਉਹ ਤੁਸੀਂ ਆਪਣੇ 1 ਚਮਚਾ ਲੈ ਲਿਆ ਕਰੋ। ਜਿਹੜੇ ਕਹਿੰਦੇ ਸੀ ਮੇਰੀ ਧਰਨ ਖਿਸਕ ਜਾਂਦੀ ਹੈਗੀ ਉਹ, ਅਤੇ ਉਹ 10 ਗ੍ਰਾਮ ਤੁਸੀਂ ਆਪਣੇ ਗੁੜ ਲੈਣਾ ਹੈਗਾ ਅਤੇ 3 ਚਮਚੇ ਸੌਂਫ ਦੇ, ਇਹ ਮਿਕਸ ਕਰਕੇ ਖਾਲੀ ਪੇਟ ਉੱਠ ਕੇ ਖਾਣੇ ਹੈਗੇ ਜੀ। ਇਹਦੇ ਨਾਲ ਥਰੀ ਆਪਣੇ ਹਫ਼ਤਾ 2 ਹਫ਼ਤੇ ਖਾ ਕੇ ਦੇਖੋ, ਧਰਨ ਦੀ ਐਂ ਟਿਕਾਣੇ ਆ ਜਾਂਦੀ। ਅਤੇ ਦੁਪਹਿਰ ਨੂੰ ਤੁਸੀਂ 1 ਚਮਚਾ ਅਦਰਕ ਦਾ ਰਸ ਪਾਣੀ ਨਾਲ ਘੋਲ ਕੇ ਆਪਣੇ ਉਹ ਪੀ ਲਿਆ ਕਰੋ। ਜਿਹੜੇ ਕਿਡਨੀ ਵਾਸਤੇ ਪੁੱਛਦੇ ਸੀਗੇ ਵੀ ਡਾਇਲਿਸਿਸ 'ਤੇ ਹੈਗੇ, ਉਹ ਆਪਣੇ ਮੁਰਲੀਆਂ ਦੇ ਪੱਤਿਆਂ ਦਾ ਰਸ ਪੀ ਸਕਦੇ ਹੈਗੇ। ਨਹੀਂ ਤਾਂ ਫਿਰ ਜੌਂ ਖਾਰ, ਕਲਮੀ ਛੋਰਾ, ਪਖੜਾ, ਇਹ ਮਿਕਸ ਕਰਕੇ ਅੱਧਾ ਚਮਚਾ ਉਹ ਤੁਸੀਂ ਲੈ ਸਕਦੇ ਹੈਗੇ। ਨਹੀਂ ਤਾਂ ਇਕੱਲੇ ਜੌਂ ਉਬਾਲ ਕੇ ਪੀ ਲਓ, ਉਹ ਵੀ ਵਧੀਆ ਚੀਜ਼ ਹੈ। ਧਨੀਆ ਪੀ ਸਕਦੇ ਹੈਗੇ ਉਬਾਲ ਕੇ, ਉਹ ਚੀਜ਼ ਹੈਗਾ। ਫਿਰ ਨਹੀਂ ਤਾਂ ਆਪਣੇ 10 ਛੋਟੀਆਂ ਇਲਾਇਚੀਆਂ ਤੁਸੀਂ ਲੈਣੀਆਂ ਹੈਗੀਆਂ, 20 ਤਰਬੂਜ ਦੇ ਬੀਜ ਲੈਣੇ ਹੈਗੇ, ਉਹਨਾਂ ਨੂੰ ਕੁੱਟ ਕੇ 1 ਕੱਪ ਦੁੱਧ ਦਾ 1 ਕੱਪ ਪਾਣੀ ਦਾ ਉਹ ਪਾ ਕੇ ਉਹਨਾਂ ਨੂੰ ਉਬਾਲਣਾ ਹੈਗਾ ਜੀ। ਜਦ 1 ਕੱਪ ਰਹਿ ਜਾਵੇ ਉਹ ਪੀ ਲਿਆ ਕਰੋ ਤੁਸੀਂ, ਇਹ ਵੀ ਪਿਸ਼ਾਬ ਲਿਆਉਣ ਵਾਸਤੇ ਵਧੀਆ ਚੀਜ਼ ਹੈਗੀ।